ਅਗਲੀ ਇਸੇ ਤਰ੍ਹਾਂ ਜੇ ਸਮਾਲ ਬਿਜ਼ਨੈਸਿਸ ਦੀ ਗੱਲ ਕਰਦੇ ਜਾਈਏ ਫਿਰ ਆਪਾਂ ਦੂਸਰੀਆਂ ਖਬਰਾਂ ਵੱਲ ਹੁੰਨੇ ਆ। ਸਮਾਲ ਬਿਜ਼ਨੈਸਿਸ ਇਸ ਟਾਈਮ ਬਹੁਤ ਜ਼ਿਆਦਾ ਹਰਟ ਹੋ ਰਹੇ ਆ। ਉਹਨਾਂ ਦੇ ਮੁਤਾਬਕ 47% ਜਿਹੜੇ ਸਮਾਲ ਬਿਜ਼ਨੈਸਿਸ ਆ, NFIB ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਜਿਹੜੀ ਆ, ਉਹ ਕਹਿੰਦੇ ਆ ਵੀ 47% ਓਨਰਸ ਇਹ ਕਹਿ ਰਹੇ ਆ ਵੀ ਜਿਹੜੀਆਂ ਜੌਬ ਓਪਨਿੰਗਸ ਆ ਉਹ ਭਰ ਨਹੀਂ ਸਕਦੇ ਹੈਗੇ। 93% ਸਮਾਲ ਬਿਜ਼ਨਸ ਓਨਰ ਜਿਹੜੇ ਆ ਉਹ ਕਹਿੰਦੇ ਵੀ ਸਾਡੇ ਕੋਲ ਘੱਟ ਜਾਂ ਬਹੁਤ ਕੁਆਲੀਫਾਈਡ ਐਪਲੀਕੈਂਟ ਸਾਨੂੰ ਇਸ ਟਾਈਮ ਨਹੀਂ ਮਿਲ ਰਿਹਾ, ਕਿਉਂਕਿ ਲੋਕ ਜਿਹੜੇ ਆ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ। ਪਰਸੈਂਟੇਜ ਆਫ ਓਨਰ ਰੇਜ਼ਿੰਗ ਐਵਰੇਜ ਸੈਲਿੰਗ ਪ੍ਰਾਈਸਿਸ ਡਿਕਰੀਜ਼ 70%, ਕਹਿੰਦੇ 2 ਪੁਆਇੰਟਸ ਬਲੋ ਲਾਸਟ ਮੰਥ। ਸੋ ਪਹਿਲਾਂ ਜਿਹੜੇ ਸਮਾਲ ਬਿਜ਼ਨੈਸਿਸ ਆ ਉਹ ਸੋਚ ਰਹੇ ਸੀ ਵੀ 32% ਦੇ ਕਰੀਬ ਤੇ 6 ਮਹੀਨਿਆਂ 'ਚ ਇਹ ਕੰਮ ਸੈੱਟ ਹੋ ਜਾਊਗਾ ਇਨਫਲੇਸ਼ਨ ਦਾ, ਪਰ ਕਹਿੰਦੇ ਵੀ ਉਹ ਹੋਰ ਵੀ ਘਟਦਾ ਜਾ ਰਿਹਾ ਆ। ਉਹ ਆਪਾਂ ਦੇਖ ਹੀ ਰਹੇ ਹਾਂ, ਹੁਣ ਬਹੁਤ ਸਾਰੇ ਇਕਨੋਮਿਸਟ ਕਹਿ ਰਹੇ ਵੀ ਕਾਫੀ ਲੰਮਾ ਸਮਾਂ ਹੋਰ ਲੱਗ ਸਕਦਾ ਹੈਗਾ ਤੇ ਇੰਟਰਸਟ ਰੇਟ ਵੀ ਜਿਹੜਾ ਕਾਫੀ ਵਧਣ ਦੇ ਅਸਾਰ ਹੈਗੇ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਹਾਊਸ ਹੋਲਡ ਡੈਟ ਕਹਿੰਦੇ ਆ ਵੀ ਇਸ ਟਾਈਮ 16 ਟ੍ਰਿਲੀਅਨ ਡਾਲਰ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਪ੍ਰਾਈਸਿਸ ਆ ਉਹ ਲਗਾਤਾਰ ਵੱਧ ਰਹੇ, ਇਨਫਲੇਸ਼ਨ ਵੀ ਜਿਹੜਾ ਉਹ ਵੱਧ ਰਿਹਾ ਆ। ਕੰਜ਼ਿਊਮਰ ਡੈਟ ਤੇ ਕ੍ਰੈਡਿਟ ਆ ਉਹ 1.7% ਪਿਛਲੇ ਕੁਆਟਰ ਦੇ ਮੁਕਾਬਲੇ ਉਹ ਵਧਿਆ ਆ, 15.84 ਟ੍ਰਿਲੀਅਨ ਦੇ ਉੱਤੇ ਪਹੁੰਚ ਗਿਆ ਆ। ਇਹ ਨਵਾਂ ਰਿਕਾਰਡ ਆ। ਇੰਨਾ ਜ਼ਿਆਦਾ ਡੈਟ ਜਿਹੜਾ ਆ ਹਾਊਸ ਹੋਲਡਸ ਦੇ ਉੱਤੇ, ਲੋਕਾਂ ਦੇ ਉੱਤੇ ਪਹਿਲਾਂ ਨਹੀਂ ਸੀਗਾ। ਸੋ ਹਾਊਸਿੰਗ ਡੈਟ ਲਗਾਤਾਰ ਉੱਤੇ ਜਿਹੜਾ ਉਹ ਵੱਧ ਰਿਹਾ ਆ। ਉਧਰ ਸਟੂਡੈਂਟ ਲੋਨ ਡੈਟ ਆ ਉਹ ਵੀ 14 ਬਿਲੀਅਨ ਡਾਲਰ ਹੋਰ ਵਧਿਆ ਆ ਤੇ 1 ਸਾਲ ਦੇ ਵਿੱਚ 6.5% ਜਿਹੜਾ ਆ ਉਹ ਕੁੱਲ ਵੱਧ ਚੁੱਕਾ ਹੈਗਾ ਆ। ਸੋ ਇੰਟਰਸਟ ਰੇਟ ਵਧਣੇ, ਹਾਊਸ ਹੋਲਡ ਬੋਰੋਵਿੰਗ ਜਿਹੜੀ ਆ 2022 ਦੇ ਵਿੱਚ ਕਹਿੰਦੇ ਵੀ ਉਸਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਆ। ਫੈਡਰਲ ਰਿਜ਼ਰਵ ਨੇ ਰਿਪੋਰਟ ਕੀਤਾ ਆ ਇਸ ਦੇ ਬਾਬਤ ਅੱਜ। ਸੋ ਇਹ ਹੁਣ ਧਿਆਨ ਰੱਖਣ ਹਿੱਤ ਜਿਹੜੀਆਂ ਆ ਉਹ ਚੀਜ਼ਾਂ ਆ। ਕ੍ਰੈਡਿਟ ਕਾਰਡ ਦੇ ਜਿਹੜੇ ਬੈਲੈਂਸਿਸ ਆ ਓਵਰਆਲ ਪਿਛਲੇ 3 ਮਹੀਨਿਆਂ ਦੇ ਵਿੱਚ 15 ਬਿਲੀਅਨ ਡਾਲਰ ਘਟੇ ਹੈਗੇ ਆ। 71 ਬਿਲੀਅਨ ਦੇ ਉੱਤੇ ਕੁੱਲ ਜਿਹੜਾ ਉਹ ਵਧੇ ਆ। ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਹ 9% ਵੱਧਦਾ, ਪਰ ਪਿਛਲੇ 3 ਮਹੀਨਿਆਂ ਦੇ ਹਿਸਾਬ ਦੇ ਨਾਲ ਉਹ ਘਟੇ ਹੈਗੇ ਆ। ਆਟੋ ਲੋਨ ਓਰੀਜੀਨੇਸ਼ਨ ਕਹਿੰਦੇ ਆ ਵੀ ਪਹਿਲੇ ਕੁਆਟਰ ਦੇ ਵਿੱਚ ਪਹਿਲੀ ਵਾਰੀ ਘਟੇ। ਆਪਾਂ ਦੇਖਿਆ ਸੀ ਵੀ ਪਿਛਲੇ ਸਾਲ ਗੱਡੀਆਂ ਦੀ ਵਿਕਣ ਦੀ ਜਿਹੜੀ ਹੋੜ ਲੱਗੀ ਸੀਗੀ, ਡਿਮਾਂਡ ਇੰਨੀ ਕੁ ਜ਼ਿਆਦਾ ਸੀਗਾ ਵੀ ਕਿਤੇ ਵੀ ਆਪਾਂ ਨੂੰ ਜਿਹੜੀਆਂ ਗੱਡੀਆਂ ਜਿੱਥੇ ਵਿਕਦੀਆਂ ਨੇ ਡੀਲਰਸ਼ਿਪਸ ਆ ਉੱਥੇ ਖਾਲੀ ਲੋਟ ਜਿਹੜੇ ਉਹ ਪਏ ਸੀਗੇ, ਪਰ ਹੌਲੀ ਹੌਲੀ ਉਹ ਭਰਦੇ ਹੋਏ ਨਜ਼ਰ ਜਿਹੜੇ ਉਹ ਆਪਾਂ ਨੂੰ ਆ ਰਹੇ ਆ। ਸੋ ਆਟੋ ਲੋਨਸ ਦੇ ਵਿੱਚ ਵੀ ਕਹਿੰਦੇ ਗਿਰਾਵਟ ਇਸ ਟਾਈਮ ਨਜ਼ਰ ਆਈ ਹੈਗੀ ਆ ਜੀ। ਸੋ ਬਿਲਕੁਲ ਕ੍ਰੈਡਿਟ ਕਾਰਡਾਂ ਦੇ ਇੰਟਰਸਟ ਰੇਟ ਵਧਣ ਦੇ ਨਾਲ ਉਹਨਾਂ ਦੀਆਂ ਪੇਮੈਂਟਾਂ ਬਹੁਤ ਵੱਧ ਜਾਣੀਆਂ, ਉੱਥੇ ਜਿਹੜਾ ਧਿਆਨ ਰੱਖਣਾ ਚਾਹੀਦਾ। ਅੱਜ ਇੰਨਾ ਜ਼ਿਆਦਾ ਪ੍ਰੈਸ਼ਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਤੇ, ਅੱਜ ਹੁਣ ਤੋਂ ਥੋੜੇ ਸਮੇਂ ਬਾਅਦ ਉਹ ਇੱਕ ਸਪੀਚ ਕਰਨ ਜਾ ਰਹੇ ਆ ਇਨਫਲੇਸ਼ਨ ਦੇ ਉੱਤੇ। ਉਹ ਕਿਸ ਤਰ੍ਹਾਂ ਜਿਹੜਾ ਇਹ ਡੈਮੋਕ੍ਰੇਟਿਕ ਪਾਰਟੀ ਦੇ ਲਈ ਕਹਿੰਦੇ ਟੌਪ ਪੋਲੀਟੀਕਲ ਲਾਇਬਿਲਿਟੀ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੀ ਇਨਫਲੇਸ਼ਨ ਆ। ਉਹਦੇ ਵਿੱਚ ਉਹ ਕਹਿੰਦੇ ਵੀ ਬਲੇਮ ਵੀ ਕਰਨਗੇ ਰਿਪਬਲਿਕਨ ਪਾਰਟੀ ਨੂੰ ਵੀ ਉਹ ਸਾਥ ਨਹੀਂ ਦੇ ਰਿਹਾ। ਕੰਜ਼ਿਊਮਰ ਪ੍ਰਾਈਸਿਸ 8% ਹਾਈ ਹੋ ਗਈਆਂ ਆ। ਸੋ ਇਹ ਇੱਕ ਮੇਨ ਮੁੱਦਾ ਬਣਿਆ। ਹੁਣ ਤੋਂ ਥੋੜਾ ਸਮਾਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਉਹ ਇਹਦੇ ਉੱਤੇ ਆਪਣੀ ਸਟੇਟਮੈਂਟ ਦੇਣਗੇ। ਜੀ ਬਿਲਕੁਲ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਡੈਟ ਦੀ ਗੱਲ ਕਰ ਰਹੇ ਸੀ, ਕਹਿੰਦੇ ਵੀ ਜਿਹੜਾ ਓਵਰਆਲ ਇਸ ਟਾਈਮ 16 ਟ੍ਰਿਲੀਅਨ ਡਾਲਰ ਦਾ ਹਾਊਸ ਹੋਲਡ ਡੈਟ ਹੈਗਾ, ਉਹਦੇ ਵਿੱਚ ਮੌਰਗੇਜਸ 71% ਮੁੱਖ ਭਾਗੀਦਾਰ ਜਿਹੜਾ ਉਹ ਹੈਗਾ ਆ। ਸੋ ਇਹ 16 ਟ੍ਰਿਲੀਅਨ ਚੋਂ 71% ਜਿਹੜਾ ਡੈਟ ਆ ਉਹ ਮੌਰਗੇਜਸ ਦਾ ਜਿਹੜਾ ਉਹ ਹੁੰਦਾ। ਕਹਿੰਦੇ ਵੀ ਇਹ ਨੰਬਰ ਪਿਛਲੇ ਕੁਛ ਸਮੇਂ ਦੇ ਵਿੱਚ ਲਗਾਤਾਰ ਉੱਤੇ ਨੂੰ ਵਧਿਆ ਆ। ਹਾਊਸ ਹੋਲਡ ਦੇ 8.5 ਟ੍ਰਿਲੀਅਨ ਦੇ ਜਿਹੜੇ ਨਵੇਂ ਮੌਰਗੇਜ ਡੈਟ ਇਨਕਲੂਡ ਹੋਏ ਆ ਕੋਵਿਡ ਦੇ ਪਿਛਲੇ 2 ਸਾਲਾਂ ਦੇ ਵਿੱਚ। ਸੋ ਤੁਸੀਂ ਆਪ ਹਿਸਾਬ ਲਾ ਸਕਦੇ ਆ, 16 ਟ੍ਰਿਲੀਅਨ ਦੇ ਵਿੱਚੋਂ 71% ਓਵਰਆਲ ਮੌਰਗੇਜਸ ਤੇ ਉਹਦੇ ਵਿੱਚੋਂ ਪਿਛਲੇ 2 ਸਾਲਾਂ ਦੇ ਵਿੱਚੋਂ 8.5 ਟ੍ਰਿਲੀਅਨ ਡਾਲਰ ਦੇ ਨਵੇਂ ਮੌਰਗੇਜਸ ਜਿਹੜੇ ਆ ਉਹ ਐਡ ਹੋਏ ਆ। ਸੋ ਰੀਲੋਕੇਸ਼ਨ, ਲੋਕਾਂ ਨੇ ਵੱਡੇ ਸ਼ਹਿਰਾਂ ਚੋਂ ਬਾਹਰ ਨਿਕਲ ਕੇ ਸਬਅਰਬ ਦੇ ਵਿੱਚ ਉਤੋਂ ਮਹਿੰਗੇ ਘਰ ਜਿਹੜੇ ਉਹ ਖਰੀਦਣੇ ਆ। ਪਿਛਲੇ 2 ਸਾਲਾਂ 'ਚ ਮੀਡੀਅਨ ਹੋਮ ਪ੍ਰਾਈਸ 30% ਹਰਜੋਤ ਸਿੰਘ ਜੀ ਵਧਿਆ ਆ।
ਇਹ ਸੈਂਸਸ ਦਾ ਡਾਟਾ ਜਿਹੜਾ ਆ ਉਹ ਦੱਸਦਾ ਆ। 4,28,700 ਦੇ ਉੱਤੇ ਇਸ ਟਾਈਮ ਮੀਡੀਅਨ ਹੋਮ ਪ੍ਰਾਈਸ ਆ ਅਮਰੀਕਾ ਦੇ ਵਿੱਚ ਪਹੁੰਚ ਚੁੱਕਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਫਿਲੀਪਾਈਨਸ ਤੋਂ ਆ ਰਹੀ ਆ। ਫਰਦੀਨਾਂਦ ਮਾਰਕੋਸ ਜੂਨੀਅਰ ਜਿਹੜਾ ਉਹ ਉਸ ਨੂੰ ਡਿਕਲੇਅਰ ਕਰ ਦਿੱਤਾ ਗਿਆ ਹੈ। ਕਹਿੰਦੇ ਵੀ ਉਹ ਉੱਥੇ ਦੇ ਪ੍ਰੈਜ਼ੀਡੈਂਟ ਫਿਲੀਪਾਈਨਸ ਦੇ ਬਣ ਜਾ ਰਹੇ ਹੈਗੇ ਆ। ਲੈਂਡਸਲਾਈਡ ਵਿਕਟਰੀ ਉਹਨਾਂ ਵੱਲੋਂ ਕੀਤੀ ਗਈ ਆ। 95% ਵੋਟਸ ਹੁਣ ਤੱਕ ਕਾਊਂਟ ਹੋ ਚੁੱਕੀਆਂ ਆ। ਮਾਰਕੋਸ ਜੂਨੀਅਰ ਨੂੰ ਆਲਮੋਸਟ 30 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਸ ਮਿਲੀਆਂ ਹੈਗੀਆਂ ਆ ਤੇ ਆਊਟਗੋਇੰਗ ਵਾਈਸ ਪ੍ਰੈਜ਼ੀਡੈਂਟ ਲੈਨੀ ਰੋਬਰੇਡੋ ਨੂੰ 14 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਸ ਮਿਲੀਆਂ ਹੈਗੀਆਂ। ਜੀ,